ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 20 ਮਈ 2014 7 ਜੇਠ ਨਾਨਕਸ਼ਾਹੀ ਸੰਮਤ 540 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਅੱਜ ਦੀ ਜਿਹੜੀ ਗੱਲਬਾਤ ਹੈ ਉਹ ਦੋ ਪ੍ਰਮੁੱਖ, ਇੱਕ ਉਹਦੇ 'ਚ ਸਰਵੇ ਹੈ ਔਰ ਦੂਸਰੀ ਰਿਸਰਚ ਹੈ, ਉਹਦੇ ਉੱਤੇ ਆਧਾਰਿਤ ਹੈ ਜੀ। ਕਿਉਂਕਿ ਇਸ ਸੈਕਸ਼ਨ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਚੀਜ਼ ਸਾਡੇ ਆਪਣੇ ਅਖਬਾਰ ਪੰਜਾਬੀ ਦੇ ਜਾਂ ਸਾਡੇ ਮੀਡੀਆ 'ਚ ਬਹੁਤੀ ਚਰਚਾ 'ਚ ਨਹੀਂ ਆਉਂਦੀ ਪਰ ਗਲੋਬਲ ਕਿਤੇ ਨਾ ਕਿਤੇ ਉਹ ਚੀਜ਼ ਛਪੀ ਹੁੰਦੀ ਹੈ, ਉਸ ਨੂੰ ਅਸੀਂ ਹਾਈਲਾਈਟ ਕਰੀਏ ਜਾਂ ਕੋਈ ਪੰਥਕ ਮੁੱਦਾ ਜਿਹੜਾ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੋਵੇ ਜੀ। ਵਾਸ਼ਿੰਗਟਨ ਪੋਸਟ ਨੇ ਇੱਕ ਵਰਲਡ ਵੈਲਿਊ ਸਰਵੇ ਛਾਪਿਆ ਪਿਛਲੇ ਦਿਨਾਂ 'ਚ ਜੀ। ਉਹਦੇ 'ਚ ਉਹਨਾਂ ਨੇ 16 ਮਈ ਦੇ ਵਾਸ਼ਿੰਗਟਨ ਪੋਸਟ 'ਚ, ਜਿਹਦੇ 'ਚ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਸਰਵੇ ਕਰਕੇ ਲੰਬੀ ਸਟੱਡੀ ਸੀ, ਇਹ ਜਿਹੜਾ ਉਹਨਾਂ ਨੇ ਆਪਣੇ ਨਤੀਜੇ ਦਿੱਤੇ ਨੇ ਕਿ ਦੁਨੀਆ ਦੇ ਵਿੱਚ ਕਿਹੜੇ ਦੇਸ਼ ਨੇ ਜਿੱਥੇ ਜ਼ਿਆਦਾ ਰੇਸਿਜ਼ਮ ਹੈ, ਨਸਲਵਾਦ ਹੈ ਜੀ, ਕਿਹੜੇ ਨੇ ਜਿਨ੍ਹਾਂ 'ਚ ਘੱਟ ਹੈ, ਕਿਹੜੇ ਦੇਸ਼ ਨੇ ਜਿੱਥੇ ਜੇ ਦੂਸਰੇ ਵੱਖਰੇ ਕਲਚਰ ਦਾ ਕੋਈ ਬੰਦਾ ਤੁਹਾਡੇ ਗੁਆਂਢ 'ਚ ਆਏ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਕਿੱਥੇ ਹੈ ਜਿਹੜੇ ਪਸੰਦ ਨਹੀਂ ਕਰਦੇ ਜੀ। ਔਰ ਜਿਹੜਾ ਮੈਂ ਇਸ ਨੂੰ ਪਿਕ ਕੀਤਾ ਹੈ ਉਹਦੇ 'ਚ ਖਾਸ ਕਾਰਨ ਇਹ ਹੈ ਕਿ ਭਾਰਤ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਜਾਰਡਨ ਤੋਂ ਬਾਅਦ ਦੂਸਰਾ ਸਭ ਤੋਂ ਰੇਸਿਸਟ ਦੇਸ਼ ਹੈ। ਹੁਣ ਤੁਸੀਂ ਇਹਨਾਂ ਦੇ ਜਿਹੜੇ ਯੋਗੀ ਨੇ, ਇਹਨਾਂ ਦੇ ਦੂਸਰੇ ਡਰਾਮੇਬਾਜ਼ ਪ੍ਰਚਾਰਕ ਨੇ, ਉਹਨਾਂ ਦੀਆਂ ਗੱਲਾਂ ਸੁਣੋ ਔਰ ਕਿਵੇਂ ਉਹ ਭਾਰਤ ਨੂੰ ਜਾਂ ਲੋਕਾਂ ਨੂੰ ਜਾਂ ਹਿੰਦੂ ਧਰਮ ਨੂੰ, ਮਨੁੱਖਤਾ ਦਾ ਧਰਮ, ਇਨਸਾਨੀਅਤ ਔਰ ਇੱਥੇ ਅਸੀਂ ਬੜੇ ਟੋਲਰੈਂਟ ਸੁਸਾਇਟੀ ਹੈ, ਇਸ ਲਈ ਜਿੰਨੇ ਵੀ ਆਏ ਇੱਥੇ ਆ ਕੇ ਵਸ ਗਏ, ਕਿਵੇਂ ਉਹ ਝੂਠ ਦਾ ਗੁੱਡਾ ਬੰਨ੍ਹਦੇ ਨੇ। ਪਰ ਜਦੋਂ ਹਕੀਕਤ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਸਭ ਤੋਂ ਦੁਨੀਆ ਦੇ ਵਿੱਚ ਜਾਰਡਨ ਤੋਂ ਬਾਅਦ ਸਭ ਤੋਂ ਜ਼ਿਆਦਾ ਰੇਸਿਸਟ ਨੇ। ਔਰ ਇਹ ਸਰਵੇ ਵਰਲਡ ਵੈਲਿਊ ਸਰਵੇ ਨੇ ਕੀਤੇ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਸਭ ਤੋਂ ਘੱਟ ਜਿੱਥੇ ਰੇਸਿਜ਼ਮ ਹੈ ਦੁਨੀਆ ਦੇ ਜਿਹੜੇ ਮੁਲਕਾਂ 'ਚ, ਉਹਨਾਂ 'ਚ ਅਮਰੀਕਾ, ਬ੍ਰਿਟਨ, ਕੈਨੇਡਾ ਤੇ ਸਾਊਥ ਅਮਰੀਕਾ। ਔਰ ਜਿਹੜੇ ਈਵਨ ਬ੍ਰਿਟਨ ਦੇ ਥੱਲੇ ਜਿਹੜੀਆਂ ਕਾਲੋਨੀਜ਼ ਰਹੀਆਂ, ਬਸਤੀਆਂ ਰਹੀਆਂ, ਅੱਜ 60 ਦੇ ਕਰੀਬ ਉਹ ਦੇਸ਼ ਨੇ, ਹਾਲਾਂ ਭਾਰਤ ਵੀ ਬ੍ਰਿਟਿਸ਼ ਕਾਲੋਨੀ ਸੀ, ਪਰ ਉਹਨਾਂ ਬਾਕੀ ਸਾਰਿਆਂ ਥਾਵਾਂ ਦੇ ਉੱਤੇ ਰੇਸਿਜ਼ਮ ਬਹੁਤ ਘੱਟ ਹੈ। ਭਾਰਤ ਦੇ ਵਿੱਚ ਤਾਂ ਉਹਨਾਂ ਨੇ, ਕਿਉਂਕਿ ਲੰਬਾ ਚੌੜਾ ਆਰਟੀਕਲ ਹੈ, ਜਿਹੜੀ ਫਿਗਰ ਹੈ ਉਹਦੇ 'ਚ ਇਹ ਹੈ ਕਿ ਵੀ ਜਿਹੜੀਆਂ 40% ਲੋਕ ਜਿਹੜੇ ਨੇ ਉਹ ਦੂਸਰੀ ਰੇਸ ਦੇ ਬੰਦੇ ਨੂੰ ਗੁਆਂਢੀ ਦੇ ਤੌਰ ਤੇ ਨਹੀਂ ਚਾਹੁੰਦੇ। ਇਹ ਸਿਰਫ ਦੋ ਦੇਸ਼ਾਂ 'ਚ ਹੈ, ਭਾਰਤ ਔਰ ਜਾਰਡਨ। ਇਜਿਪਟ, ਸਾਊਦੀ ਅਰੇਬੀਆ, ਈਰਾਨ, ਵੀਅਤਨਾਮ, ਇੰਡੋਨੇਸ਼ੀਆ, ਸਾਊਥ ਕੋਰੀਆ 'ਚ ਇਹ ਗਿਣਤੀ ਜਿਹੜੀ ਹੈ 30 ਤੋਂ 39.9% ਹੈ। ਸੋ ਭਾਰਤ ਤੋਂ ਇਹ ਵੀ ਥੱਲੇ ਨੇ ਰੇਸਿਜ਼ਮ, ਤੇ 20% ਤੋਂ ਲੈ ਕੇ 39% ਤੱਕ ਜਿਹੜੇ ਲੋਕ ਨਸਲਵਾਦੀ ਨੇ ਉਹਨਾਂ ਦੇ ਵਿੱਚ ਫਰਾਂਸ, ਟਰਕੀ, ਬਲਗਾਰੀਆ, ਅਲਜੀਰੀਆ, ਮੋਰਾਕੋ, ਜ਼ੈਂਬੀਆ, ਥਾਈਲੈਂਡ, ਮਲੇਸ਼ੀਆ, ਫਿਲੀਪੀਨਜ਼, ਬੰਗਲਾਦੇਸ਼, ਹਾਂਗਕਾਂਗ। ਤੇ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਟੋਲਰੈਂਟ ਕੰਟਰੀਜ਼ ਨੇ, ਜਿਨ੍ਹਾਂ ਦੇ ਵਿੱਚ ਜਿੱਥੇ ਸਿਰਫ 5% ਤੋਂ ਵੀ ਘੱਟ ਲੋਕ ਨਹੀਂ ਚਾਹੁੰਦੇ ਕਿ ਵੀ ਸਾਡਾ ਗੁਆਂਢੀ ਕੋਈ ਹੋਰ ਕਲਚਰ ਦਾ ਹੈ, ਉਹਨਾਂ ਦੇ ਵਿੱਚ ਅਮਰੀਕਾ ਟੌਪ ਤੇ ਹੈ, ਕੈਨੇਡਾ, ਬ੍ਰਾਜ਼ੀਲ, ਅਰਜਨਟੀਨਾ, ਕੋਲੰਬੀਆ, ਗੁਆਟੇਮਾਲਾ, ਬ੍ਰਿਟਨ, ਸਵੀਡਨ, ਨਾਰਵੇ, ਲਾਤਵੀਆ, ਆਸਟ੍ਰੇਲੀਆ, ਨਿਊਜ਼ੀਲੈਂਡ। 5% ਤੋਂ ਲੈ ਕੇ 9% ਤੱਕ ਜਿੱਥੇ ਰੇਸਿਜ਼ਮ ਹੈ ਜਾਂ ਰੇਸਿਸਟ ਸੋਚ ਵਾਲੇ ਲੋਕ ਨੇ, ਉਹਨਾਂ ਚਿਲੀ, ਪੀਰੂ, ਮੈਕਸੀਕੋ, ਸਪੇਨ, ਜਰਮਨੀ, ਬੈਲਜੀਅਮ, ਕਰੋਸ਼ੀਆ, ਜਾਪਾਨ, ਪਾਕਿਸਤਾਨ, ਸਾਊਥ ਅਫਰੀਕਾ। ਹੁਣ ਹੈਰਾਨੀ ਇਸ ਗੱਲ ਦੀ ਹੈ ਵੀ ਪਾਕਿਸਤਾਨ ਦੇ ਵਿੱਚ 10% ਤੋਂ ਘੱਟ ਲੋਕ ਰੇਸਿਜ਼ਮ ਨੇ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਬਦਨਾਮ ਕੀਤਾ ਹੁੰਦਾ ਹੈ ਕਿ ਜੀ ਇਸਲਾਮਿਕ ਫੰਡਾਮੈਂਟਲਿਜ਼ਮ ਤੇ ਇਹ ਵੋ, ਤੇ ਇਹ ਜਿਹੜੇ ਲਾਰਜੈਸਟ ਡੈਮੋਕ੍ਰੇਸੀ ਬਣੇ ਹੋਏ ਨੇ, ਇਹਨਾਂ 'ਚ 40% ਲੋਕ ਜਿਹੜੇ ਨੇ ਉਹ ਰੇਸਿਸਟ ਨੇ। ਔਰ ਇਸੇ ਤਰ੍ਹਾਂ ਜਿਹੜੇ 15 ਤੋਂ 20% ਨੇ ਉਹਨਾਂ ਦੇ ਵਿੱਚ ਵੈਨਜ਼ੂਏਲਾ, ਹੰਗਰੀ, ਸਰਬੀਆ, ਰੋਮਾਨੀਆ ਇਤਿਆਦਿਕ ਨੇ। ਹੁਣ ਇਹ ਗੱਲਾਂ ਇੰਟਰਨੈਸ਼ਨਲ ਸਰਵੇਸ ਦੀਆਂ ਜਦੋਂ ਸਾਹਮਣੇ ਆਉਂਦੀਆਂ ਤਾਂ ਫਿਰ ਤੁਸੀਂ ਉੱਥੋਂ ਦੇ ਹਾਲਾਤ ਨੂੰ ਦੇਖ ਸਕਦੇ ਹੋ। ਹਾਲਾਂਕਿ ਹਕੀਕਤ ਇਹ ਹੈ, ਪਿਛਲੇ ਦਿਨਾਂ 'ਚ ਇੱਕ ਬੜੀ ਪ੍ਰੋਮੀਨੈਂਟ ਅਖਬਾਰ ਹੈ ਦਿੱਲੀ ਦੀ, ਉਹਦੇ ਇੱਕ ਐਡੀਟਰ ਨੇ ਲਿਖਿਆ ਸੀ, ਉਹਨੇ ਕਿਹਾ ਕਿ ਜੀ ਮੈਂ ਜਿਹੜਾ ਹੈ ਉਹ 2 ਸਾਲ ਮਕਾਨ ਲੱਭਦਾ ਰਿਹਾ ਕਿ ਕਿਸੇ ਚੰਗੀ ਕਾਲੋਨੀ 'ਚ, ਜਿਹੜੀਆਂ ਚੰਗੀਆਂ ਕਾਲੋਨੀਜ਼ ਨੇ ਉਹਦੇ 'ਚ ਜ਼ਾਹਰ ਹੈ ਵੀ ਹਿੰਦੂ ਮੈਜੋਰਿਟੀ ਹੁੰਦੀ ਹੈ, ਕਿ ਵੀ ਮੈਨੂੰ ਕਿਰਾਏ ਦੇ ਉੱਤੇ ਮਕਾਨ ਨਹੀਂ ਦਿੱਤਾ ਕਿਸੇ ਹਿੰਦੂ ਮਾਲਕ ਮਕਾਨ ਨੇ।
ਮੈਂ ਅਖੀਰ ਇੱਕ ਸਲਮ ਦੇ ਵਿੱਚ ਜਿਹੜਾ ਬਿਲਕੁਲ ਝੋਗੀਆਂ ਝੁੰਪੜੀਆਂ ਵਾਲਾ ਏਰੀਆ ਨੇੜੇ ਮੁਸਲਮਾਨ ਬਹੁਤ ਗਿਣਤੀ ਸੀ, ਮੈਂ ਉੱਥੇ ਜਾ ਕੇ ਰਹਿਣ ਲੱਗ ਗਿਆ ਜੀ। ਔਰ ਜਿਵੇਂ ਇਹ ਗੱਲ ਹੁਣ ਸਾਹਮਣੇ ਆ ਰਹੀ ਹੈ, ਇਸ ਦਾ ਨੋਟਿਸ ਗਾਰਡੀਅਨ ਅਖਬਾਰ ਨੇ ਵੀ ਲਿਆ ਕਿ ਕਿਵੇਂ ਅੱਜ ਗੁਜਰਾਤ ਹੋਏ, ਮੱਧ ਪ੍ਰਦੇਸ਼ ਉਹ ਘੈਟੋ ਬਣ ਗਏ ਨੇ। ਜੇ ਕੋਈ ਵੀ ਮੁਸਲਮਾਨ ਹਿੰਦੂ ਆਬਾਦੀ 'ਚ ਜਾ ਕੇ ਜਿੰਨਾ ਮਰਜ਼ੀ ਅਮੀਰ, ਔਰ ਇੱਕ ਪਿੱਛੇ ਇਹ ਘਟਨਾ ਵੀ ਹੋਈ ਕਿ ਜਿੱਥੇ ਇੱਕ ਨੇ ਜਾ ਕੇ ਮਕਾਨ ਲੈ ਲਿਆ, ਕਿਵੇਂ ਇਹ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ ਤੋਗਾੜੀਆ ਹੈ ਉੱਥੇ ਪਹੁੰਚ ਗਿਆ ਔਰ ਲੋਕਾਂ ਦਾ ਪ੍ਰੋਟੈਸਟ ਕੀਤਾ, ਉਹਨੂੰ ਨੋਟਿਸ ਦਿੱਤਾ ਵੀ 48 ਘੰਟੇ ਦੇ ਵਿੱਚ ਇੱਥੋਂ ਖਾਲੀ ਕਰ ਜਾ, ਨਹੀਂ ਤੇ ਇੱਥੇ ਅਸੀਂ ਜਿਹੜਾ ਆਪਣੇ ਬਜਰੰਗ ਦਲ ਦਾ ਦਫ਼ਤਰ ਬਣਾ ਦੇਵਾਂਗੇ। ਔਰ ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤਾ ਜੀ ਜੀ। ਸੋ ਅਸੀਂ ਜਦੋਂ ਇਨਟੋਲਰੈਂਟ ਸੁਸਾਇਟੀ ਦੀ ਗੱਲ ਕਰਦੇ ਹਾਂ, ਮੋਦੀ ਦਾ ਆਣਾ ਜਾਂ ਦੂਸਰਾ, ਇਹ ਵੀ ਇਸ ਗੱਲ ਦਾ ਹੀ ਸਬੂਤ ਹੈ ਕਿ ਅਲਟੀਮੇਟਲੀ ਉਸ ਖਿੱਤੇ ਦੇ ਵਿੱਚ ਲੋਕਾਂ ਦੇ ਦਿਮਾਗਾਂ ਦੇ ਵਿੱਚ ਹਿੰਦੂਤਵਾ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬੀਜੇਪੀ ਨੇ ਪਿਛਲੇ ਉਹਨਾਂ ਸਮਿਆਂ ਜਦੋਂ ਇਹਨਾਂ ਦੇ ਹੱਥ ਸਰਕਾਰ ਆਈ, ਜਾਂ ਕਾਂਗਰਸ ਨੇ ਵੀ, ਕਾਂਗਰਸ ਵੀ ਹਿੰਦੂਤਵਾਦੀ ਬੀ ਟੀਮ ਹੈ ਜੀ, ਕਿ ਕਿਵੇਂ ਉਹਨਾਂ ਨੇ ਜਿਹੜਾ ਹਿੰਦੂ ਪੱਖੀ ਨੀਤੀਆਂ ਬਹੁ ਗਿਣਤੀ ਨੂੰ ਖੁਸ਼ ਕਰਨ ਵਾਲੀਆਂ ਦਿੱਤੀਆਂ, ਔਰ ਉਹਨਾਂ ਨੇ ਜਿਹੜਾ ਉਹਨਾਂ ਦਾ ਪੂਰਾ ਫਾਇਦਾ ਉਠਾਇਆ। ਉਹਦਾ ਨਤੀਜਾ ਇਹ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਵਰਗਾ ਬੰਦਾ ਜਿਹੜਾ ਜਿਹਨੇ ਮੱਥੇ ਤੇ ਟਿੱਕਾ ਵੀ ਲਾ ਲਿਆ, ਟੋਪੀ ਵੀ ਗਾਂਧੀ ਵਾਲੀ ਪਾਈ ਹੈ, ਗੰਗਾ 'ਚ ਜਾ ਕੇ ਡੁਬਕੀ ਵੀ ਲਾਈ ਹੈ, ਔਰ ਸਭ ਤੋਂ ਅਹਿਮ ਮੁੱਦਾ ਜਿਹੜਾ ਕਰਪਸ਼ਨ ਦਾ ਹੈ ਉਸ ਦੇ ਉੱਤੇ ਉਹਨੇ ਆਵਾਜ਼ ਚੁੱਕੀ ਹੈ। ਇਹਦੇ ਬਾਵਜੂਦ ਹਿੰਦੂਤਵਾ ਦੀ ਵੇਵ ਦੇ ਸਾਹਮਣੇ ਉੱਡ ਗਿਆ। ਜੇ ਉਹਦੇ ਪੈਰ ਮਾੜੇ ਮੋਟੇ ਲੱਗੇ ਤਾਂ ਪੰਜਾਬ ਦੇ ਵਿੱਚ ਹੀ ਲੱਗੇ, ਔਰ ਪੰਜਾਬ ਦੇ ਵਿੱਚ ਹੀ ਜਿਹੜੀਆਂ 4 ਸੀਟਾਂ ਉਹਦੀ ਪਾਰਟੀ ਨੂੰ ਮਿਲੀਆਂ। ਇਸ ਦਾ ਮਤਲਬ ਹੈ ਵੀ ਉੱਥੇ ਉਸ ਧਰਤੀ ਦੇ ਉੱਤੇ ਅੱਜ ਵੀ ਜਿਹੜਾ ਕੋਈ ਬੰਦਾ ਥੋੜੀ ਬਹੁਤ ਤਬਦੀਲੀ ਦੀ ਗੱਲ ਕਰਦਾ ਹੈ, ਉਹ ਨਜ਼ਰ ਆਉਂਦਾ ਹੈ ਸਿੱਖਾਂ ਨੂੰ। ਉਹ ਪੰਜਾਬ 'ਚ ਵੀ ਕਿਹੜੀ ਪੰਜਾਬੀ ਹਿੰਦੂਆਂ ਨੇ ਵੋਟ ਪਾਈ ਹੈ, ਉਹਨਾਂ ਨੇ ਤਾਂ ਜਿਹੜੀ ਹੈ ਉਹਨੂੰ ਹੀ ਪਾਈ ਹੈ, ਮੋਦੀ ਨੂੰ ਹੀ ਪਾਈ ਹੈ ਜੀ। ਔਰ ਇਹ ਸਿੱਖ ਵੋਟ ਹੈ, ਉਹਨਾਂ ਹਲਕਿਆਂ ਦੇ ਵਿੱਚ ਪੇਂਡੂ ਸਿੱਖ ਵੀ ਨਿਕਲਿਆ ਬਾਹਰ, ਜਾਂ ਦਲਿਤ ਵਰਗ ਹੋਏਗਾ ਜਿਹੜਾ ਸਪੋਰਟ ਤੇ ਆਇਆ। ਸੋ ਇਹ ਗੱਲ ਸਾਬਤ ਕਰਦੀ ਹੈ, ਜੇ ਅਸੀਂ ਹੁਣ ਇਹਦੇ ਵਰਲਡ ਵੈਲਿਊ ਸਰਵੇ ਨੂੰ ਦੇਖੀਏ, ਕਿ ਅੱਜ ਵੀ ਕਹਿਣ ਨੂੰ ਅਸੀਂ ਇੱਥੇ ਮੁਕੱਦਮੇ ਕਰਦੇ ਹਾਂ ਇਕੁਅਲ ਓਪਰਚੁਨਿਟੀ ਦੇ ਸਾਹਮਣੇ, ਦੂਸਰਾ ਹੈ ਕਿ ਜੀ ਨਸਲਵਾਦੀ ਨਫ਼ਰਤ ਫਲਾਣਾ, ਇਹ ਮੁਲਕ ਨੇ ਜਿਨ੍ਹਾਂ ਨੇ ਸਾਨੂੰ ਝੱਲਿਆ ਹੋਇਆ, ਜਿਹੜੇ ਆ ਕੇ ਸਾਨੂੰ ਅਸਾਈਲਮ ਜਿਨ੍ਹਾਂ ਨੇ ਦਿੱਤੀ, ਆਪਣੀ ਗੱਲ ਕਹਿਣ ਦਾ ਹੱਕ ਦਿੱਤਾ, ਨੌਕਰੀਆਂ ਮਿਲਦੀਆਂ ਨੇ, ਤੁਸੀਂ ਕਿਤੇ ਜਾਂਦੇ ਹੋ, ਜੇ ਤੁਹਾਡੇ ਨਾਲ ਤੁਹਾਨੂੰ ਲੱਗਦਾ ਵੀ ਕੋਈ ਧੱਕਾ ਹੁੰਦਾ, ਕੋਈ ਸੁਣਵਾਈ ਹੁੰਦੀ ਹੈ, ਕੋਈ ਇੱਥੇ ਰੇਸ ਜਾਂ ਤੁਹਾਡੇ ਧਰਮ ਤੇ ਆਧਾਰਿਤ ਤੁਹਾਨੂੰ ਨਹੀਂ ਕਹਿ ਸਕਦਾ ਜੀ ਅਸੀਂ ਤੁਹਾਨੂੰ ਘਰ ਨਹੀਂ ਦੇਣਾ, ਜਾਂ ਤੁਸੀਂ ਟੈਕਸੀ ਲੈਣ ਲਈ ਬਾਹਰ ਨਿਕਲਦੇ ਹੋ, ਕੋਈ ਇਨਕਾਰ ਨਹੀਂ ਕਰ ਸਕਦਾ ਕਿ ਤੁਹਾਨੂੰ ਨਹੀਂ ਬਿਠਾਣਾ। ਜੀ ਜੀ ਬਿਲਕੁਲ। ਸੋ ਰੀਅਲ ਇਨਸਾਨੀਅਤ ਤਾਂ ਇਹਨਾਂ ਮੁਲਕਾਂ 'ਚ ਹੈ, ਤੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਉਹ ਜਿਹੜੇ ਨੇ ਉੱਥੇ 40% ਲੋਕ ਰੇਸਿਸਟ ਨੇ, ਉਹ ਚਾਹੁੰਦੇ ਹੀ ਨੇ ਕਿ ਕਿਸੇ ਹੋਰ ਨਸਲ ਦਾ, ਰੰਗ ਦਾ, ਧਰਮ ਦਾ ਬੰਦਾ ਆ ਕੇ ਉਹਨਾਂ ਦੇ ਗੁਆਂਢ 'ਚ ਰਹੇ ਔਰ ਇਸ ਕਿਸਮ ਦਾ ਵਰਤਾ ਰਹੇ। ਦੂਸਰੀ ਖਬਰ ਜਿਸ ਨੂੰ ਇੰਡੀਅਨ ਮੀਡੀਆ ਨੇ ਆਲਮੋਸਟ ਗੋਲ ਕੀਤਾ ਹੈ, ਹਾਲਾਂਕਿ ਮੋਦੀ ਜਾਂ ਨਮੋ ਉਸ ਨੂੰ ਸੈਲੀਬ੍ਰੇਟ ਕਰਨ ਤੇ ਦੇਸ਼ ਲੱਗਾ ਹੋਇਆ, ਬਟ ਇੱਕ ਬੜੀ ਇੰਟਰਸਟਿੰਗ ਖਬਰ ਜਿਹੜੀ ਮੇਰੀ ਨਜ਼ਰਾਂ 'ਚੋਂ ਗੁਜ਼ਰੀ ਔਰ ਜਿਸ ਨੂੰ ਮੈਂ ਸਮਝਦਾ ਵੀ ਸ਼ੇਅਰ ਕਰਨਾ ਬਣਦਾ ਹੈ, ਕਿਉਂਕਿ ਜਿਸ ਲੈਵਲ ਦੇ ਉੱਤੇ, ਔਰ ਇਹ ਖਬਰ ਵੀ ਕਿਸੇ ਮਾੜੀ ਮੋਟੀ ਨਿਊਜ਼ ਏਜੰਸੀ ਦੀ ਨਹੀਂ ਹੈ, BBC ਦੀ ਹੈ ਜੀ, ਔਰ BBC ਦੇ ਜਿਹੜਾ ਕੋਰਸਪੋਂਡੈਂਟ ਹੈ ਮਿਸਟਰ ਜੂਲੀਅਨ ਸਿਡਲ, ਸਾਇੰਸ ਰਿਪੋਰਟਰ ਹੈ, ਉਹਨੇ ਇਹ ਖਬਰ ਦਿੱਤੀ। ਔਰ ਉਹਦਾ ਹੈਡਲਾਈਨ ਇਹ ਹੈ ਕਿ BBC ਹੈਡਲਾਈਨ ਜੀ, US ਸਾਇੰਟਿਸਟ ਹੈਕ ਇੰਡੀਆ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ। ਹੁਣ ਭਾਰਤ ਦੇ ਵਿੱਚ ਵੋਟਾਂ ਜ਼ਾਹਰ ਹੈ ਮਸ਼ੀਨਾਂ ਦੇ ਨਾਲ, EVM ਉਹਨਾਂ ਨੂੰ ਕਹਿੰਦੇ ਨੇ, ਪਈਆਂ ਨੇ ਜੀ, ਔਰ ਉਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਜੀ ਸਾਡੀਆਂ ਮਸ਼ੀਨਾਂ ਬਿਲਕੁਲ ਫੂਲ ਪ੍ਰੂਫ ਨੇ, ਉਹਨਾਂ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ, ਔਰ ਉਹਦੇ 'ਚ ਕੋਈ ਜਿਹੜੀ ਕਿਸੇ ਦੀ ਫੇਵਰ ਨਹੀਂ ਹੋ ਸਕਦੀ ਜੀ। ਹੁਣ ਜਿਹੜੀ ਇਹ ਖਬਰ ਹੈ, ਕਿਉਂਕਿ ਮੈਂ ਇਨ ਓਰੀਜਨਲ, ਬੜੀ ਸੈਂਸਿਟਿਵ ਨਿਊਜ਼ ਹੈ ਔਰ ਸੈਂਸੇਸ਼ਨਲ ਹੈ ਰਾਦਰ, ਤੇ ਮੈਂ ਇਹਨੂੰ ਇਨ ਓਰੀਜਨਲ ਹੀ ਪੜਾਂਗਾ ਤਾਂ ਕਿ ਕੋਈ ਇਹ ਨਾ ਕਹੇ ਵੀ ਅਸੀਂ ਕੋਈ ਉਹਦੇ 'ਚ ਆਪਣੀ ਗੱਲ ਵਿੱਚ ਵਾੜ ਦਿੱਤੀ ਹੈ। ਹੁਣ ਹੈਡਲਾਈਨ ਇਹ ਹੈ ਔਰ ਇਹਦੀ ਡੀਟੇਲ ਹੈ, ਸਾਇੰਟਿਸਟ ਐਟ ਦਾ ਯੂਨੀਵਰਸਿਟੀ ਸੇ ਦੇ ਹੈਵ ਡਿਵੈਲਪਡ ਏ ਟੈਕਨੀਕ to hack into Indian electronic voting machines। ਉਹਨਾਂ ਨੇ ਕਿਹਾ ਜੀ ਅਸੀਂ ਉਹ ਤਕਨੀਕ ਲੱਭੀ ਹੈ ਜਿਹਦੇ ਨਾਲ ਕਿ ਇੰਡੀਆ ਦੀਆਂ ਜਿਹੜੀਆਂ ਵੋਟਿੰਗ ਮਸ਼ੀਨਾਂ ਨੇ ਉਹਨੂੰ ਹੈਕ ਕੀਤਾ ਜਾ ਸਕਦਾ, ਉਹਦੇ 'ਚ ਵੜਿਆ ਜਾ ਸਕਦਾ। ਆਫਟਰ ਕਨੈਕਟਿੰਗ ਏ ਹੋਮਮੇਡ ਡਿਵਾਈਸ ਟੂ ਏ ਮਸ਼ੀਨ, University of Michigan researchers were able to change results by sending text messages from a mobile। ਉਹਨਾਂ ਨੇ ਇੱਕ ਡਿਵਾਈਸ ਤਿਆਰ ਕੀਤੀ, ਉਹਨਾਂ ਨੇ ਉਸ ਮਸ਼ੀਨ ਦੇ ਨਾਲ ਲਿੰਕ ਕੀਤਾ, ਔਰ ਉਹਦੇ ਚੋਂ ਜਿਹੜੇ ਰਿਸਰਚਰ ਸੀ ਉਹਨਾਂ ਨੇ ਕੁਝ ਟੈਕਸਟ ਭੇਜੇ ਜਿਹੜੇ ਕਿ ਇੱਕ ਮੋਬਾਈਲ ਦੇ ਉੱਤੋਂ, ਜਿਹੜੇ ਕਿ ਜਾ ਕੇ ਅੰਦਰ ਰਿਜ਼ਲਟਸ ਨੂੰ ਚੇਂਜ ਕਰ ਸਕਦੇ ਸੀ, ਯਾਨੀ ਵੋਟਾਂ ਜਿੱਧਰ ਮਰਜ਼ੀ ਪਾ ਦੇਣ ਟੈਕਸਟ ਦੇ ਰਾਹੀਂ। ਉਸ ਕਨੈਕਸ਼ਨ ਦੇ ਨਾਲ ਹੀ ਇਹ ਹੋਇਆ ਜੀ। ਇੰਡੀਅਨ ਇਲੈਕਸ਼ਨ ਆਫੀਸ਼ੀਅਲ ਸੇ देयर ਮਸ਼ੀਨਸ ਆਰ ਫੂਲ ਪ੍ਰੂਫ and that it would be very difficult even to get hold of a machine to tamper with it।
ਉਹ ਕਹਿੰਦੇ ਜੀ ਸਾਡੀਆਂ ਫੂਲ ਪ੍ਰੂਫ ਨੇ, ਉੱਤੇ ਤਾਂ ਮਸ਼ੀਨ ਤਾਂ ਕੋਈ ਪਹੁੰਚ ਨਹੀਂ ਸਕਦਾ। ਇੰਡੀਆ ਯੂਜ਼ਸ ਅਬਾਊਟ 1.4 million electronic voting machines in each general election, dishonest totals। ਇਹ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਜੀ 1.4 ਮਿਲੀਅਨ 14 ਲੱਖ ਉੱਥੇ ਮਸ਼ੀਨਾਂ ਇਸਤੇਮਾਲ ਹੁੰਦੀਆਂ ਨੇ ਔਰ ਉਹਦੇ 'ਚ ਉਹਨਾਂ ਦੇ ਨਾਲ ਟੈਂਪਰ ਕੀਤਾ ਜਾ ਸਕਦਾ ਹੈ, ਉਹਦੇ 'ਚ ਗੜਬੜ ਕਰਕੇ ਰਿਜ਼ਲਟ ਬਦਲੇ ਜਾ ਸਕਦੇ ਨੇ। A video posted on the internet by the researchers at the University of Michigan purportedly shows them connecting a homemade electronic device to one of the voting machines used in India। ਕਿ ਉਹ ਇੱਕ ਵੀਡੀਓ ਵੀ ਉਹਨਾਂ ਨੇ ਪਾਈ ਹੈ ਕਿ ਇਸ ਤਰੀਕੇ ਨਾਲ ਉਹਨਾਂ ਨੇ ਵੋਟਿੰਗ ਮਸ਼ੀਨ ਨਾਲ ਲਿੰਕ ਕੀਤਾ ਜੀ। ਪ੍ਰੋਫੈਸਰ ਜੇ ਅਲੈਕਸ ਹੈਲਡਰਮੈਨ who led the project said the device allowed them to change the results on the machine by sending it messages from a mobile phone। ਇਹ ਉਹਦਾ ਵੇਰਵਾ ਹੈ ਕਿ ਡਾਕਟਰ ਜੇ ਐਲੈਕਸ ਨੇ ਇਹ ਸਾਬਤ ਕੀਤਾ ਹੈ ਕਿ ਕਿਵੇਂ ਟੈਕਸਟ ਮੈਸੇਜ ਉਹਦੇ 'ਚ ਭੇਜ ਕੇ ਤੁਸੀਂ ਰਿਜ਼ਲਟ ਜਿਹੜੇ ਉਹ ਬਦਲ ਸਕਦੇ ਹੋ ਜੀ। We made an imitation display board that looks almost exactly like the real display in the machine, he told the BBC, but underneath some of the components of the board we hide a microprocessor and Bluetooth radio। ਇਹ ਉਹਨਾਂ ਨੇ ਵੇਰਵਾ ਦਿੱਤਾ ਹੈ ਕਿ ਜੀ ਉਹਦੇ ਥੱਲੇ ਅਸੀਂ ਮਾਈਕਰੋ ਪ੍ਰੋਸੈਸਰ ਔਰ ਬਲੂਟੂਥ ਰੇਡੀਓ 'ਚ ਪਾ ਦਿੱਤਾ ਹੈ, ਉੱਪਰ ਜਿਹੜਾ ਅਸੀਂ ਉਹਨੂੰ ਬਿਲਕੁਲ ਐਗਜ਼ੈਕਟ ਡਿਸਪਲੇ ਕੀਤਾ ਹੈ ਜੀ। ਆਵਰ ਲੁੱਕ ਅਲਾਈਕ ਡਿਸਪਲੇ ਬੋਰਡ ਇੰਟਰਸੈਪਟਸ ਦਾ ਵੋਟ ਟੋਟਲਸ that the machine is trying to display and replaces them with dishonest totals। ਉਹਨਾਂ ਨੇ ਕਿਹਾ ਜੀ ਅਸੀਂ ਜਿਹੜੀ ਡਿਵਾਈਸ ਹੈ ਉਹਨੇ ਜਿਹੜਾ ਰੀਅਲ ਰਿਜ਼ਲਟ ਆ ਰਿਹਾ ਸੀ ਉਹਨੂੰ ਇੰਟਰਪਟ ਕੀਤਾ ਤੇ ਜਿਹੜਾ ਅਸੀਂ ਫੀਡ ਕਰਨਾ ਚਾਹੁੰਦੇ ਸੀ ਉਹ ਦਿੱਤਾ ਹੈ ਔਰ ਉਹਨੇ ਜਿਹੜਾ ਡਿਸਹੋਨੈਸਟ ਟੋਟਲ ਹੈ ਉਹਨੂੰ ਐਕਸੈਪਟ ਕਰ ਲਿਆ। ਬੇਸਿਕਲੀ ਵਟ ਐਵਰ ਦਾ ਬੈਡ ਗਾਈਜ਼ ਵਾਂਟ ਟੂ ਸ਼ੋ ਅਪ ਐਟ ਦਾ ਐਂਡ ਆਫ ਦਾ ਇਲੈਕਸ਼ਨ, ਕਿ ਜੋ ਨਤੀਜਾ ਕੱਢਣਾ ਚਾਹੋ ਉਹਨੂੰ ਓਰੀਜਨਲ ਨੂੰ ਇੰਟਰਪਟ ਕਰੋ ਔਰ ਉਹਦੇ 'ਚ ਤੁਸੀਂ ਜਿਹੜਾ ਵੜ ਗਏ ਔਰ ਆਪਣੀ ਮਰਜ਼ੀ ਦੇ ਤੁਸੀਂ ਨਤੀਜੇ ਕੱਢ ਸਕਦੇ ਹੋ ਜੀ। ਇਨ ਐਡੀਸ਼ਨ ਦੇ ਐਡਿਡ ਅ ਸਮਾਲ ਮਾਈਕਰੋ ਪ੍ਰੋਸੈਸਰ ਵਿਚ ਦੇ ਸੇ ਕੈਨ ਚੇਂਜ ਦਾ ਵੋਟਸ stored in the machine between the election and the vote counting session। ਕਿ ਈਵਨ ਜਦੋਂ ਵੋਟ ਕਾਊਂਟਿੰਗ ਸੈਸ਼ਨ ਹੋ ਰਿਹਾ ਹੈ ਉਹਦੇ 'ਚ ਹੀ ਤੁਸੀਂ ਜਿਹੜਾ ਮਸ਼ੀਨ ਔਰ ਵੋਟ ਕਾਊਂਟਿੰਗ ਸੈਸ਼ਨ ਦੇ ਦੌਰਾਨ ਵੀ ਜਿਹੜਾ ਹੈ ਉਹ ਆਪਣਾ ਉਹਦੇ 'ਚ ਇੰਟਰਵੀਨ ਕਰ ਸਕਦੇ ਹੋ। ਇੰਡੀਆਜ਼ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਆਰ ਕੰਸੀਡਰਡ ਟੂ ਬੀ ਅਮੰਗ ਦਾ ਮੋਸਟ ਟੈਂਪਰ ਪ੍ਰੂਫ ਇਨ ਦਾ ਵਰਲਡ। ਵੀ ਕਹਿਣ ਨੂੰ ਨਹੀਂ ਕਿ ਉਹਦੇ 'ਚ ਕੋਈ ਟੈਂਪਰ ਨਹੀਂ ਹੋ ਸਕਦਾ, ਪਰ ਸਾਇੰਟਿਸਟਾਂ ਨੇ ਸਾਬਤ ਕੀਤਾ ਹੈ ਕਿ ਇਹ ਗੱਲ ਗਲਤ ਹੈ। There is no software to manipulate records of candidates and votes cast are stored on purpose built computer chips। ਇਹ ਇੰਡੀਆ ਵਾਲੇ ਜੋ ਦਾਵਾ ਕਰਦੇ ਨੇ ਔਰ ਅੱਗੇ ਉਹਨੇ ਉਹਨਾਂ ਦਾ ਹੀ ਕੋਟ ਦਿੱਤਾ ਹੈ The researchers said the paper and wax seals could be easily faked। ਉਹਨਾਂ ਨੇ ਕਿਹਾ ਜੀ ਈਵਨ ਜਿਹੜੀਆਂ ਪੇਪਰ ਸੀਲਸ ਨੇ ਉਹ ਵੀ ਫੇਕ ਹੋ ਸਕਦੀਆਂ। However, for their system to have any impact, they would need to install their microchips on many voting machines। No easy task with this number in the last general election। ਉਹਨਾਂ ਨੇ ਸਾਇੰਟਿਸਟ ਨੇ ਇੱਕ ਮਸ਼ੀਨ ਦੇ ਉੱਤੇ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਪ੍ਰੋਸੈਸ ਹੈ ਜਿੰਨੀਆਂ ਮਸ਼ੀਨਾਂ ਤੇ ਵੀ ਕੀਤੀ ਜਾਏ ਉਹਦੇ 'ਚ ਤੁਸੀਂ ਰਿਜ਼ਲਟ ਬਦਲ ਸਕਦੇ ਹੋ। ਸੋ ਮੈਂ ਸਮਝਦਾ ਵੀ ਇਹ ਇੱਕ ਬੜੀ ਵੱਡੀ ਗੱਲ ਹੈ। ਕੁਝ ਥਾਵਾਂ ਤੇ ਜਿਸ ਕਿਸਮ ਦੇ ਅਨਐਕਸਪੈਕਟਡ ਰਿਜ਼ਲਟਸ ਸਾਹਮਣੇ ਆਏ ਨੇ, ਹੁਣ ਕਾਂਗਰਸ ਵਰਗੀ ਪਾਰਟੀ ਜਿਹੜੀ ਹਾਰੀ ਹੈ 50 ਸੀਟਾਂ ਤੇ ਖਲੋ ਗਏ ਨੇ, ਡੀਮੋਰਲਾਈਜ਼ ਇੰਨੇ ਕੁ ਨੇ ਕਿ ਉਹ, ਔਰ ਮੈਨੂੰ ਇਹ ਯਕੀਨ ਹੈ ਕਿ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਆਈਟੀ ਸੈਕਟਰ ਨੂੰ ਵਰਤਿਆ ਬੀਜੇਪੀ ਨੇ, ਜਿਵੇਂ ਇਹਨਾਂ ਨੇ ਸੋਸ਼ਲ ਨੈਟਵਰਕਿੰਗ ਨੂੰ ਵਰਤਿਆ, ਜਿਵੇਂ ਇਹਨਾਂ ਨੇ ਕਿਸ ਕਿਸਮ ਦੀ ਈਵਨ ਗੁਜਰਾਤ 'ਚ ਬੈਠਾ ਉਹਦਾ ਉਹ ਬੁੱਤ ਤਿਆਰ ਕਰਕੇ ਔਰ ਜਿਹੜੀ ਲੇਟੈਸਟ ਡਿਵਾਈਸਿਸ ਨੇ ਉਹਦੇ ਨਾਲ ਅੰਮ੍ਰਿਤਸਰ 'ਚ ਐਡਰੈਸ ਕਰ ਰਿਹਾ ਮੋਦੀ, ਦੂਸਰੇ 'ਚ ਕਰ ਰਿਹਾ, ਜਿੱਥੇ ਇਸ ਲੈਵਲ ਤੱਕ ਲੇਟੈਸਟ ਟੈਕਨੋਲੋਜੀ ਵਰਤੀ ਗਈ ਹੈ ਉਹਨਾਂ ਵੱਲੋਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ। ਇਹ ਤਾਂ ਇੱਕ ਸਧਾਰਨ ਹੋਮਮੇਡ ਡਿਵਾਈਸ ਦੇ ਨਾਲ ਔਰ ਕੋਈ ਮੁਸਲਮਾਨ ਯੂਨੀਵਰਸਿਟੀ ਦੇ ਸਾਇੰਟਿਸਟ ਨਹੀਂ ਕਿ ਇਹ ਕਹਿਣ ਜੀ ਕਿ ਕੋਈ ਪਾਕਿਸਤਾਨ 'ਚ ਕਿਸੇ ਨੇ ਝੂਠ ਬੋਲਿਆ। ਮਿਸ਼ੀਗਨ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਆਪਣੇ ਨਾਂ ਦਿੱਤੇ ਨੇ ਔਰ ਉਹਨਾਂ ਨੇ ਆਪਣੀ ਰਿਸਰਚ ਪੂਰੀ ਕਰਕੇ ਦਿਖਾਈ ਹੈ, ਨਾਲ ਉਹਨਾਂ ਨੇ ਵੀਡੀਓ ਪਾਈ ਹੈ। ਸੋ ਮੈਂ ਸਮਝਦਾ ਵੀ ਜਿਹੜੇ ਵੀ ਉੱਥੇ ਕੋਈ ਸੀਰੀਅਸ ਪਲੇਅਰ ਹੈ ਨੇ ਇੰਡੀਅਨ ਸੀਨ ਦੇ, ਇਸ ਗੱਲ ਦਾ ਜ਼ਰੂਰ ਨੋਟਿਸ ਲੈਣ ਕਿ ਇਸ ਗੱਲ ਦੀ, ਕਿਉਂਕਿ ਜਿਸ ਸ਼ੋਰਟੀ ਦੇ ਨਾਲ ਇਹ ਕਲੇਮ ਕਰ ਰਹੇ ਸੀ ਕਿ ਅਸੀਂ ਜਿੱਤਣਾ ਹੀ ਜਿੱਤਣਾ ਜੀ, ਇਹ ਇਕੱਲੀ ਵੇਵ ਤਾਂ ਕ੍ਰੀਏਟ ਕੀਤੀ ਝੂਠ ਦੀ, ਪਰ ਜਿਸ ਤਰੀਕੇ ਨਾਲ ਬਿਫੋਰ ਟਾਈਮ ਮਿਨਿਸਟਰੀਆਂ ਵੰਡ ਰਹੇ ਸੀ ਔਰ ਦੂਜਾ ਉਹਦੇ ਤੋਂ ਮੈਨੂੰ ਇਹ ਲੱਗਦਾ ਹੈ, ਜਦੋਂ ਤੱਕ ਇਹ ਮੈਂ ਖਬਰ ਨਹੀਂ ਸੀ ਦੇਖੀ ਮੈਨੂੰ ਲੱਗਦਾ ਸੀ, ਮੈਂ ਕਿਹਾ ਉੱਥੇ ਹੁਣ ਦੂਸਰੇ ਪਾਸੇ ਵੀ ਆਈਟੀ ਦੇ ਲੋਕ ਬੈਠੇ ਨੇ, ਗੜਬੜ ਪਹਿਲੇ ਸਟੇਜ ਤੇ ਤਾਂ ਬੂਥ ਕੈਪਚਰਿੰਗ ਉਹ ਪਿਛਲੀਆਂ ਚੋਣਾਂ 'ਚ ਹੁੰਦੀ ਸੀ ਵੀ ਚਲੋ ਇਸ ਵਾਰੀ ਬੂਥ ਕੈਪਚਰਿੰਗ ਨਹੀਂ ਹੋਈ ਤੇ ਰਿਲੇਟਿਵਲੀ ਹੋ ਸਕਦਾ ਵੀ ਫੇਅਰ ਇਲੈਕਸ਼ਨ ਹੋਈ ਹੋਏ, ਪਰ ਇਸ ਐਕਸਪੈਰੀਮੈਂਟ ਤੋਂ ਬਾਅਦ ਇਹ ਗੱਲ ਜ਼ਾਹਰ ਹੈ ਕਿ ਬੜੀ ਵੱਡੀ ਜਿਹੜੀ ਹੈ ਇਸ ਦੇ ਵਿੱਚ
ਤਬਦੀਲੀ ਵੀ ਹੋ ਸਕਦੀ ਹੈ ਵੋਟਾਂ ਦੇ ਰਿਜ਼ਲਟ 'ਚ ਜੀ ਜੇ ਇਹ ਗੱਲ ਜਿਹੜੀ ਸਾਇੰਟਿਸਟ ਦੀ ਹੈ ਇਸ ਨੂੰ, ਔਰ ਇਹ ਹੋ ਨਹੀਂ ਸਕਦਾ ਵੀ ਇੰਡੀਅਨ ਆਈਟੀ ਵਾਲਿਆਂ ਨੂੰ ਇਹ ਪਤਾ ਨਾ ਹੋਏ, ਉਹ ਇਸ ਮਾਮਲੇ 'ਚ ਮਾਹਰ ਨੇ, ਬੇਈਮਾਨ ਤਾਂ ਸਿਰੇ ਦੇ ਹੈ ਹੀ ਨੇ। ਜੀ ਸੋ ਇਸ ਸੈਕਟਰ ਨੂੰ ਉਹਨਾਂ ਨੇ ਦੂਜੇ ਪਾਸੇ ਵੀ ਵਰਤਿਆ ਆਪਣੀ ਗੱਲ ਕਹਿਣ ਲਈ, ਔਰ ਹੋ ਸਕਦਾ ਹੈ ਵੀ ਚੋਣ ਨਤੀਜਿਆਂ 'ਚ ਤਬਦੀਲੀ ਦੇ ਲਈ ਵੀ ਹਰ ਥਾਂ ਤੇ ਨਹੀਂ, ਕੁਝ ਥਾਵਾਂ ਦੇ ਉੱਤੇ ਇਸ ਦਾ ਇਸਤੇਮਾਲ ਕੀਤਾ ਗਿਆ ਹੋਵੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।